ਬੰਦੇ ਇੱਕ ਨੇ ਦੂਸਰੀ ਸ਼ਾਦੀ ਦਾ ਇਰਾਦਾ ਕਰ ਲਿਆ ਵੀ ਮੈਂ ਦੂਜਾ ਵਿਆਹ ਕਰਨਾ ਤੇ ਜਿਹੜੇ ਵੇਲੇ ਬਰਾਤ ਲੈ ਕੇ ਘਰੋਂ ਨਿਕਲ ਗਿਆ ਨਾ ਤੇ ਪਹਿਲੀ ਬੇਗਮ ਨੇ ਕੁਰਾਨ ਅੱਗੇ ਰੱਖਿਆ ਤੇ ਵਿਹੜੇ 'ਚ ਬਹਿ ਕੇ ਉੱਚੀ ਉੱਚੀ ਰੋਣ ਲੱਗ ਪਈ, ਵੈਨ ਪਾਉਣ ਲੱਗ ਪਈ। ਉਹਦਾ ਉਹ ਰੋਣ ਸੁਣ ਕੇ, ਸ਼ੋਰ ਸੁਣ ਕੇ ਤੇ ਸਾਰੇ ਮਹੱਲੇ ਦੇ ਬੀਬੀਆਂ ਬੰਦੇ ਉਹਦੇ ਦੁਆਲੇ ਇਕੱਠੇ ਹੋਏ। ਲੋਕਾਂ ਪੁੱਛਿਆ ਵੀ ਕੀ ਗੱਲ, ਖੈਰ ਹੈ, ਕਿਉਂ ਰੋਣੀ ਹੈ ਪਈ? ਆਖਣ ਲੱਗੀ ਮੇਰੇ ਨਾਲ ਬੜਾ ਜ਼ੁਲਮ ਹੋਣ ਲੱਗਾ, ਮੇਰੇ ਨਾਲ ਬੜੀ ਜ਼ਿਆਦਤੀ ਕਰਨ ਲੱਗਾ। ਉਹ ਲੋਕਾਂ ਪੁੱਛਿਆ ਹੋਇਆ ਕੀ ਹੈ? ਆਖਣ ਲੱਗੀ ਮੇਰੀ ਸੌਕਣ ਲਿਆਉਣ ਲੱਗਿਆ ਘਰ। ਬੀਬੀ ਗੁਰਬਤ ਬਰਦਾਸ਼ਤ ਕਰ ਲੈਂਦੀ ਹੈ, ਦੁੱਖ ਬਰਦਾਸ਼ਤ ਕਰ ਲੈਂਦੀ ਹੈ, ਭੁੱਖ ਬਰਦਾਸ਼ਤ ਕਰ ਲੈਂਦੀ ਹੈ, ਲੇਕਿਨ ਸੌਕਣ ਬਰਦਾਸ਼ਤ ਨਹੀਂ ਕਰਦੀ। ਤੁਹਾਨੂੰ ਪਤਾ ਦੂਜੇ ਵਿਆਹ ਦੇ ਉੱਤੇ ਪੂਰੇ ਜਿਹੇ ਹੀ ਜੀ ਜਾਂਦੇ ਨੇ। ਪਹਿਲੇ ਵਿਆਹ ਦੇ ਉੱਤੇ ਜਿੰਨੇ ਮਰਜ਼ੀ ਟੁਰ ਜਾਣ, ਦੂਜੇ ਵਿਆਹ ਦੇ ਉੱਤੇ ਲੋਕ ਪੂਰੇ ਜਿਹੇ ਹੀ ਜੀ ਕਰਦੇ ਨੇ। ਇਹਨੇ ਵੀ ਵੈਗਨ ਤੇ ਜੀ ਖੜੇ ਸਨ। ਇਹ ਬੀਬੀ ਕੁਰਾਨ ਅੱਗੇ ਰੱਖਿਆ ਤੇ ਉੱਚੀ ਉੱਚੀ ਰੋ ਕੇ ਨਾ ਤੇ ਕੁਰਾਨ ਨੂੰ ਮੁਖਾਤਬ ਕਰਕੇ ਆਖਿਆ ਵੀ ਤੇਰੇ ਨਾਲੋਂ ਵੱਧ ਕੇ ਤਾਕਤਵਰ ਕਲਾਮ ਕੋਈ ਨਹੀਂ, ਤੂੰ ਜਾਨਾਂ ਦਾ ਤੂੰ ਵਾਲੀ ਹੈ। ਜੇ ਉਹਦੀ ਵੈਗਨ ਉਲਟਾਏ ਤੇ ਤਾਂ ਸਵਾਦ ਹੈ ਕਿ ਜੇ ਉਹਦੀ ਵੈਗਨ ਪੁੱਠੀ ਕਰੇ ਤੇ ਤਾਂ ਤੈਨੂੰ ਮੰਨਾਂਗੇ। ਉਹ ਬੀਬੀਆਂ ਬੰਦੇ ਸਾਰੇ ਸਾਡਾ ਈਮਾਨ ਕਿ ਕੁਰਾਨ ਨਾਲ ਵੱਧ ਕੇ ਸੱਚਾ ਤੇ ਤਾਕਤਵਰ ਹੋਰ ਕਲਾਮ ਕੋਈ ਨਹੀਂ। ਉਹ ਸਾਰੇ ਲੋਕੀ ਆਖਣ ਵੀ ਜਿਹਦੇ ਅੱਗੇ ਵਾਸਤੇ ਵੀ ਪਾਉਂਦੀ ਹੈ ਨਾ, ਅੱਜ ਦੇ ਅੱਗੇ ਹਾੜੇ ਵੀ ਪਾਉਂਦੀ ਹੈ, ਵਾਕਈ ਉਹ ਸੱਚਾ ਹੈ। ਤੇ ਪਤਾ ਨਹੀਂ ਅੱਜ ਸ਼ਾਮੀ ਸਾਡੇ ਪਿੰਡ ਕਿਹੜਾ ਕਹਿਰਾਮ ਮਚਣਾ, ਪਤਾ ਨਹੀਂ ਅੱਜ ਵੈਗਨ ਪੁੱਠੀ ਹੋਣੀ ਹੈ ਤੇ ਕਿੰਨੀਆਂ ਲਾਸ਼ਾਂ ਸਾਡੇ ਪਿੰਡ ਆਉਣੀਆਂ ਨੇ। ਉਹ ਲੋਕੀ ਆਪਸ ਦੇ ਵਿੱਚ ਨਾ, ਉਹ ਬੀਬੀਆਂ ਵੀ ਹੱਥ ਪਈਆਂ ਬੰਨ੍ਹਣ ਤੇ ਉੱਥੋਂ ਦੀ ਇੱਕ ਸਾਦੇ ਜਿਹੇ ਬੰਦੇ ਦਾ ਗੁਜ਼ਰ ਹੋਇਆ ਤੇ ਉਹਨੇ ਪੁੱਛਿਆ ਵੀ ਕੀ ਗੱਲ, ਇੱਥੇ ਬਾਬਾ ਮਜਮਾ ਲੱਗਿਆ, ਖੈਰ ਹੈ ਨਾ? ਉਹ ਬੀਬੀਆਂ ਆਖਿਆ ਭਾਈ ਅੱਜ ਕੁਝ ਨਾ ਪੁੱਛ, ਪਤਾ ਨਹੀਂ ਅੱਜ ਸਾਡੇ ਪਿੰਡ ਕੀ ਬਣਨਾ, ਪਤਾ ਨਹੀਂ ਕਿੰਨੀਆਂ ਲਾਸ਼ਾਂ ਆਉਣੀਆਂ ਨੇ। ਉਹਨੇ ਆਖਿਆ ਹੋਇਆ ਕੀ ਹੈ? ਉਹਨੇ ਆਖਿਆ ਉਹਦਾ ਬੰਦਾ ਵਿਆਹ ਕਰਨ ਲੱਗਾ ਦੂਜਾ, ਉਹ ਬਰਾਤ ਲੈ ਕੇ ਗਿਆ ਵੈਗਨ ਲੈ ਕੇ ਤੇ ਪਿੱਛੇ ਬੈਠੀ ਹੈ ਤੇ ਰੋਂਦੀ ਹੈ, ਕੁਰਾਨ ਨੂੰ ਮੁਖਾਤਬ ਕਰਕੇ ਪਈ ਆਂਦੀ ਹੈ ਵੈਗਨ ਉਲਟਾਵੇਂ ਤੇ ਤਾਂ ਤੈਨੂੰ ਮੰਨਾਂ ਤੇ ਪਤਾ ਨਹੀਂ ਅੱਜ ਸ਼ਾਮੀ ਭਾਈ ਜੀ ਸਾਡੇ ਪਿੰਡ ਕਿਹੜੀ ਕਿਆਮਤ ਬਰਪਾ ਹੋਣੀ। ਉਸ ਆਖਿਆ ਪਰਾਂ ਪਰਾਂ ਹੋਵੋ, ਕੁਝ ਵੀ ਨਹੀਂ ਹੋਣਾ। ਉਹਨੇ ਸ਼ਾਮੀ ਵਾਪਸ ਸਹੀ ਸਲਾਮਤ ਆ ਜਾਣਾ ਵੇ, ਉਹਨੂੰ ਕੁਝ ਵੀ ਨਹੀਂ ਹੋਣਾ। ਜਿਹਦੇ ਅੱਗੇ ਇਹ ਹਾੜੇ ਵੀ ਪਾਉਂਦੀ ਹੈ ਨਾ, ਮੈਨੂੰ ਆਖਣਾ ਉਹਦੇ ਨਾਲ ਗੱਲ ਕਰਨ ਦੇ। ਉਸ ਜਾ ਕੇ ਬੀਬੀ ਨਾਲ ਗੱਲ ਕੀਤੀ। ਉਸ ਆਖਿਆ ਬੀਬੀ ਕਿਉਂ ਵੀ ਰੋਣੀ ਹੈ? ਉਹਨੇ ਦੱਸੀ ਗੱਲ ਜਿਹੜੀ ਲੋਕਾਂ ਨੇ ਦੱਸੀ। ਤੇ ਉਸ ਆਖਿਆ ਤੂੰ ਜਿਹਦੇ ਅੱਗੇ ਵਾਸਤੇ ਵੀ ਪਾਣੀ ਹੈ ਨਾ, ਜਿਹਨੂੰ ਅੱਗੇ ਖੋਲ ਕੇ ਰੱਖੇ ਆਈ ਕੁਰਾਨ ਨੂੰ, ਇਹਨੂੰ ਕਿਉਂ ਰੱਖੇ ਆਈ? ਜੇ ਰੋਣਾ ਹੈ ਜਾਂ ਪਿੱਟਣਾ ਤੇ ਇਹਨੂੰ ਤੇ ਸਾਈਡ ਤੇ ਕਰਨਾ। ਉਹ ਆਖਣ ਲੱਗੀ ਨਹੀਂ, ਇਹ ਸਾਰਿਆਂ ਨਾਲੋਂ ਵੱਧ ਕੇ ਤਾਕਤਵਰ ਕਲਾਮ, ਇਹਦੇ ਨਾਲੋਂ ਸੱਚਾ ਕੋਈ ਨਹੀਂ ਤੇ ਮੈਂ ਇਹਦੇ ਅੱਗੇ ਹਾੜਾ ਪਾਣਾ ਵੇ, ਮੈਂ ਇਹਦੇ ਅੱਗੇ ਹੀ ਰੋਣਾ ਹੈ ਨਾ, ਮੈਂ ਇਹਦੇ ਅੱਗੇ ਰੋਣਾ ਵੀ, ਇਹ ਮੇਰੀ ਕੋਈ ਮੁਸ਼ਕਿਲ ਹੱਲ ਕਰੇ। ਤੇ ਉਹ ਬੰਦੇ ਨੇ ਬੜੀ ਸੋਹਣੀ ਗੱਲ ਕੀਤੀ। ਉਸ ਆਖਿਆ ਜਿਹਦੇ ਅੱਗੇ ਰੋਣੀ ਹੈ ਨਾ ਪਈ ਦੂਸਰੇ ਵਿਆਹ ਨੂੰ, ਇਹ ਚੌਂ ਦੀ ਇਜਾਜ਼ਤ ਪਿਆ ਦਿੰਦਾ ਹੀ। ਆਖਣ ਲੱਗੀ ਹੈ ਮੈਂ ਦੂਜੇ ਨੂੰ ਵੀ ਰੋਣੀ ਹੈ ਤੇ ਚੌਂ ਵੱਲੋਂ ਪਿਆ ਆਉਂਦਾ। ਉਸ ਆਖਿਆ ਉਹਨੇ ਦੱਸਿਆ ਵੀ ਇੱਥੇ ਕਰਾਨ ਮਸਨਾ ਸੁਲਾਸਾ ਅਰਬਾ, ਵੀ ਜਿੰਨੇ ਤੁਸੀਂ ਸ਼ਾਦੀਆਂ ਕਰਨੀਆਂ ਚਾਹੋ ਤੁਸੀਂ ਕਰ ਸਕਦੇ ਹੋ। ਉਹ ਬੀਬੀ ਕੁਰਾਨ ਠੱਪ ਕੇ ਛੱਤੀ ਤੇ ਰੱਖਿਆ। ਦੂਜੀਆਂ ਬੀਬੀਆਂ ਬੰਦੇ ਆਪਣੋ ਆਪਣੀ ਘਰੀ ਟੁਰ ਗਏ ਝੋਲੀ ਚੁੱਕ ਤੇ ਆਖਣ ਲੱਗੇ ਰੱਬਾ ਹੁਣ ਫਿਰ ਤੇਰੇ ਅੱਗੇ ਹੀ। ਉਸ ਆਖਿਆ ਜਿੰਨੀ ਦੇਰ ਤੱਕ ਪਤਾ ਨਾ ਹੋਵੇ, ਜਿੰਨੀ ਦੇਰ ਤੱਕ ਇਲਮ ਨਾ ਹੋਵੇ ਉਨੀ ਦੇਰ, ਕਿਉਂਕਿ ਉਹ ਦੂਰਾ ਇਲਮ ਹਮੇਸ਼ਾ ਫਸਾਦ ਪੈਦਾ ਕਰਦਾ। ਗੱਲ ਪੂਰੀ ਸੁਣਨੀ ਚਾਹੀਦੀ ਹੈ। ਕੁਰਾਨ ਕਦੀ ਖੋਲਿਆ ਹੋਵੇ ਫੋਲਿਆ ਹੋਵੇ ਤੇ ਪਤਾ ਹੋਵੇ ਨਾ ਕੁਰਾਨ ਆਂਦਾ ਕੀ। ਇੱਥੇ ਮੈਨੂੰ ਗੱਲਾਂ 'ਚੋਂ ਗੱਲ ਯਾਦ ਆ ਗਈ ਵੀ ਇੱਕ ਮੌਲਵੀ ਸਾਹਿਬ ਕਿਸੇ ਦੇ ਘਰ ਨਾ ਕੁਰਾਨ ਪੜ੍ਹਾਉਣ ਜਾਂਦੇ ਸਨ ਤੇ ਉਸ ਘਰ ਦੀ ਬੀਬੀ ਨੇ ਮੌਲਵੀ ਸਾਹਿਬ ਉੱਤੇ ਇਲਜ਼ਾਮ ਲਾ ਛੜਿਆ ਵੀ ਮੌਲਵੀ ਮੇਰਾ 500 ਰੁਪਈਆ ਚੋਰੀ ਕੀਤਾ। ਸਾਰੇ ਮੁਹੱਲੇ 'ਚ ਪਿੰਡ ਦੇ ਵਿੱਚ ਅਫਵਾਹ ਫੈਲ ਗਈ। ਲੋਕੀ ਮੌਲਵੀ ਸਾਹਿਬ ਨੂੰ ਬੜੀਆਂ ਹਕਾਰਤ ਦੀਆਂ ਨਿਗਾਹਾਂ ਨਾਲ ਵੇਖਣ ਲੱਗ ਪਏ ਵੀ ਬੜੀਆਂ ਵਾਜ਼ਾਂ ਕਰਦਾ ਤੇ ਬੜੀਆਂ ਬਾਂਗਾਂ ਦਿੰਦਾ ਤੇ ਹੈ ਇਹ ਚੋਰ। ਇਹ ਕਸਬੇ ਦੇ ਵੇਖੋ, ਅਕਸਰ ਲੋਕ ਬਿਲਾ ਵਜ੍ਹਾ ਮੌਲਵੀਆਂ ਦੇ ਖਿਲਾਫ ਹੁੰਦੇ ਨੇ। ਖੈਰ ਦੀ ਤਸ਼ਰੀਫ ਫਿਰ ਮੈਂ ਕਿਸੇ ਵੇਲੇ ਕਰਾਂ। ਮੌਲਵੀ ਸਾਹਿਬ ਬੜੇ ਪਰੇਸ਼ਾਨ ਹੋਏ। ਇਹਨਾਂ ਨੇ ਨਾ ਮੌਲਵੀ ਸਾਹਿਬ ਦੀ ਛੁੱਟੀ ਕਰਾ ਛੜੀ ਕਿ ਅਸਾਂ ਤੁਹਾਡੇ ਕੋਲੋਂ ਹੁਣ ਨਾ ਬੱਚਿਆਂ ਨੂੰ ਸਪਾਰਾ ਨਹੀਂ ਪੜਵਾਉਣਾ, ਤੁਸੀਂ ਨਾ ਆਇਆ ਕਰੋ। ਉਹ ਜਦੋਂ ਲੋਕਾਂ ਨੇ ਮੌਲਵੀ ਸਾਹਿਬ ਦਾ ਵਾਹਵਾ ਘੇਰਾ ਤੰਗ ਕੀਤਾ ਨਾ, ਜਦੋਂ ਪਰੇਸ਼ਾਨ ਹੋਏ ਤੇ ਲੋਕਾਂ ਆਖਿਆ ਮੈਨੂੰ ਉਹਨਾਂ ਦੇ ਕੋਲ ਲੈ ਚੱਲੋ। ਜਿਹੜੇ ਵੇਲੇ ਉਹ ਮੌਲਵੀ ਸਾਹਿਬ ਨੂੰ ਉਹਨਾਂ ਦੇ ਘਰ ਖੜਿਆ ਨਾ ਤੇ ਉਹਨਾਂ ਆਖਿਆ ਵੀ ਤੁਸੀਂ ਮੇਰੇ ਉੱਤੇ ਇਲਜ਼ਾਮ ਲਾਇਆ 500 ਰੁਪਈਆ ਚੋਰੀ ਕਰਨ ਦਾ। ਉਹ ਆਖਣ ਲੱਗੇ ਆਹੋ ਤੂੰ ਹੈ ਹੀ ਚੋਰ ਹੈ ਕਿ? ਉਹਨੇ ਆਖਿਆ ਮੈਂ ਚੋਰ ਨਹੀਂ, ਮੇਰਾ ਨਾ 500 ਰੁਪਈਆ ਉੱਤੋਂ ਉੱਡਦਾ ਆਇਆ। ਕਿੱਥੇ ਪਿਆ ਸੀ? ਉਹਨੇ ਆਖਿਆ ਵੀ ਪਿਆਲੀਆਂ ਦੇ ਵਿੱਚ ਪਿਆ ਸੀ। ਉਹਨੇ ਆਖਿਆ ਪੱਖਾ ਚੱਲਿਆ ਸੀ? ਬੀਬੀ ਆਖਣ ਲੱਗੀ ਆਹੋ ਪੱਖਾ ਅਸੀਂ ਲਾਉਂਦੇ ਹਾਂ। ਉਹਨਾਂ ਆਖਿਆ ਤੁਹਾਡੀਆਂ ਪਿਆਲੀਆਂ 'ਚੋਂ ਕਿਤੋਂ ਪੱਖੇ ਦੀ ਆਵਾਜ਼ ਦੇ ਨਾਲ ਉੱਡ ਕੇ ਨਾ ਪੈਸੇ ਥੱਲੇ ਆਏ ਸਨ ਤੇ ਮੈਂ ਉਹ ਫੜ ਕੇ ਨਾ ਤੇ ਉਹ ਕੁਰਾਨ ਦੇ ਵਿੱਚ ਰੱਖ ਛੜੇ ਨੇ। ਉਂਝ ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਅਫਸੋਸ ਨਹੀਂ ਕਿ ਤੁਸੀਂ ਮੇਰੇ ਉੱਤੇ ਚੋਰੀ ਦਾ ਇਲਜ਼ਾਮ ਲਾਇਆ, ਲੇਕਿਨ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਤੁਸੀਂ ਕੁਰਾਨ ਖੋਲ੍ਹਿਆ ਹੀ ਨਹੀਂ। ਜੇ ਤੁਸੀਂ ਕੁਰਾਨ ਫੋਲਦੇ ਤੇ ਉੱਥੇ ਪਹਿਲੇ ਸਫੇ ਦੇ ਵਿੱਚ ਹੀ ਨਾ ਮਤਲਬ ਨਾਲ ਹੀ ਜਿਲਦ ਦੇ 500 ਰੁਪਈਆ ਤੁਹਾਡਾ ਪਿਆ ਹੋਣਾ ਸੀ। ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕੁਰਾਨ ਤੁਸੀਂ ਇੰਨੀ ਦੇਰ ਦਾ ਫੋਲਿਆ ਨਹੀਂ ਤੇ ਮੇਰੇ ਉੱਤੇ ਤੁਸੀਂ ਇਲਜ਼ਾਮ ਲਾ ਛੜਿਆ। ਸੋ ਕਹਿਣ ਦਾ ਮਤਲਬ ਇਹ ਵੇ, ਮਕਸਦ ਇਹ ਵੇ ਕਿ ਅਸੀਂ ਕੁਰਾਨ ਨੂੰ ਫੋਲਦੇ ਹੀ ਨਹੀਂ, ਵਹਿੰਦੇ ਹੀ ਨਹੀਂ।
ਜੇ ਕਿਤੇ ਪੜ੍ਹੀਏ ਵੀ ਨਾ ਤੇ ਸਿਰਫ ਅਰਬੀ ਪੜ੍ਹ ਲੈਣਾ, ਬੜਾ ਸਵਾਬ ਹੈ। ਜ਼ੇਰ ਜ਼ਬਰ ਛੱਦ ਮਦ ਹਰਫ ਲਫ਼ਜ਼ ਟੋਟਲੀ ਬੜਾ ਸਵਾਬ ਹੈ। ਲੇਕਿਨ ਉਹਦਾ ਤਰਜਮਾ ਪੜ੍ਹੋ, ਤਫਸੀਰ ਪੜ੍ਹੋ ਕਿ ਕੁਰਾਨ ਸਾਨੂੰ ਕਹਿੰਦਾ ਕੀ ਹੈ।